पंजाबी रेडियो USA सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪਾਨੂ ਜੀ। ਉਹਨਾਂ ਤੋਂ ਕਰਾਂਗੇ ਜੀ ਪਤਾ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਥਰ ਪੁੱਥਰ ਹੋ ਰਹੀ ਹੈ, ਕੀ ਕੁਛ ਹੋ ਰਿਹਾ। ਗੱਲਬਾਤ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਸੁਰਿੰਦਰ ਸਿੰਘ ਜੀ, ਹਰਵਿੰਦਰ ਸਿੰਘ ਸਮਰਾ ਜੁਬਾ ਸਿਟੀ ਤੋਂ, ਸਰਬਜੀਤ ਸਿੰਘ ਚੋਕਰ ਟਰਲਿਕ, ਸੁੱਚਾ ਸਿੰਘ ਜੀ ਫਰੈਜ਼ਨੋ, ਬਹਾਦਰ ਸਿੰਘ ਗਿੱਲ ਪਾਵਲਰ, ਸਤਨਾਮ ਸਿੰਘ ਸ਼ੇਰਗਿੱਲ ਸਾਲਮਾ ਤੋਂ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਗੁਰਦੀਪ ਸਿੰਘ ਵਿਰਦੀ ਕਲੋਬਸ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500 ਜੁੜ ਚੁੱਕੇ ਨੇ ਸਾਡੇ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇੱਕ ਤੇਰੇ ਤਲਾਕ ਦਾ ਮਾਮਲਾ ਸੀਗਾ ਤੇ ਆਉਂਦੇ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਉਹ ਮਾਮਲਾ ਪੇਸ਼ ਕਰਨਗੇ, ਕਿਸ ਤਰ੍ਹਾਂ ਪਾਸ ਹੁੰਦਾ ਜਾਂ ਨਹੀਂ ਹੁੰਦਾ ਜੀ। ਬਿਲਕੁਲ, ਜਿਹੜੀ ਸੈਂਟਰ ਦੀ ਸਰਕਾਰ ਆ ਜੀ, ਕਿਉਂਕਿ ਉਹਨੂੰ ਇਸ ਤਰ੍ਹਾਂ ਦੇ ਜਿਹੜੇ ਵੀ ਉਹ ਵਿਸ਼ੇ ਚਾਹੀਦੇ ਹੁੰਦੇ ਆ ਤਾਂ ਕਿ ਲੋਕ ਜਿਹੜੇ ਆ ਉਹ ਧਿਆਨ ਉਹਨਾਂ ਦਾ ਡਾਈਵਰਟ ਹੋਇਆ ਰਹੇ। ਤੋ ਇਹ ਜਿਹੜਾ ਤਲਾਕ ਮਾਮਲਾ ਜੀ, ਇਹਨੂੰ ਖਤਮ ਕਰਨ ਦੇ ਵਾਸਤੇ, ਕਿਉਂਕਿ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਸੀਗਾ, ਉਹਨੇ ਇਹਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਸੀਗਾ ਔਰ ਇਹ ਕਿਹਾ ਸੀਗਾ ਕਿ ਸੈਂਟਰ ਦੀ ਸਰਕਾਰ ਜਿਹੜੀ ਆ ਇਸ ਮਾਮਲੇ ਦੇ ਵਿੱਚ ਕਾਨੂੰਨ ਬਣਾਵੇ। ਹੁਣ ਜਿਹੜਾ ਸਰਬਰੁੱਤ ਇਜਲਾਸ ਹੋਣਾ, ਇਹਦੇ ਵਿੱਚ ਕਾਨੂੰਨ ਲਿਆਉਣ ਦੇ ਉੱਤੇ ਵਿਚਾਰ ਜਿਹੜਾ ਜੀ ਉਹ ਕੀਤਾ ਜਾ ਰਿਹਾ। ਨਵਾਂ ਕਾਨੂੰਨ ਬਣਾਉਣ ਦੇ ਵਾਸਤੇ ਮੰਤਰੀਆਂ ਦੀ ਇੱਕ ਕਮੇਟੀ ਬਣਾਈ ਗਈ ਹੈ ਜਿਹੜੀ ਕਿ ਢੁਕਵੇਂ ਕਾਨੂੰਨ ਜਾਂ ਫਿਰ ਮੌਜੂਦਾ ਕਾਨੂੰਨੀ ਪ੍ਰਬੰਧ ਦੇ ਵਿੱਚ ਸੋਧ ਦੇ ਵਾਸਤੇ ਢੁਕਵੇਂ ਕਾਨੂੰਨ ਦੀ ਤਜਵੀਜ਼ ਰੱਖੂਗੀ। ਨਵੇਂ ਕਾਨੂੰਨ ਦੇ ਅਮਲ ਦੇ ਵਿੱਚ ਆਉਣ ਦੇ ਨਾਲ ਜਿਹੜਾ ਜੀ ਤੀਹਰਾ ਤਲਾਕ ਜੁਰਮ ਬਣ ਜਾਊਗਾ। ਭਾਵ ਕਿ ਜੇ ਕੋਈ ਤਲਾਕ ਕਹੂਗਾ ਤੇ ਉਹ ਜਿਹੜਾ ਜੀ ਗੈਰ ਕਾਨੂੰਨੀ ਹੋ ਜਾਊਗਾ, ਇਹ ਨਹੀਂ ਕਿਹਾ ਜਾ ਸਕੂਗਾ, ਬਲਕਿ ਉਹਦੇ ਉੱਤੇ ਮਾਮਲਾ ਫਿਰ ਜਿਹੜਾ ਜੀ ਉਹ ਦਰਜ ਹੋ ਸਕਦਾ ਹੈ। ਜਿਹੜਾ ਮੌਜੂਦਾ ਕਾਨੂੰਨ ਦੇ ਮੁਤਾਬਕ ਤਲਾਕ ਬਿੱਦਤ ਜਾਂ ਮੌਕੇ ਤੇ ਤੀਹਰੇ ਤਲਾਕ ਦੀ ਪੀੜਤ ਜਿਹੜੀ ਔਰਤ ਹੈ ਉਹਨੂੰ ਮੌਲਵੀ ਵੱਲੋਂ ਕੋਈ ਹੱਥ ਪੱਲਾ ਨਾ ਫੜਾਉਣ ਦੇ ਤੇ ਹੋਰ ਕੋਈ ਬਦਲ ਨਾ ਹੋਣ ਦੇ ਚੱਲਦਿਆਂ ਇਨਸਾਫ ਲਈ ਪੁਲਿਸ ਦੇ ਕੋਲੇ ਪਹੁੰਚ ਜਿਹੜੀ ਉਹ ਕਰਨੀ ਪੈਂਦੀ ਆ। ਕਾਨੂੰਨ ਦੇ ਵਿੱਚ ਸਜ਼ਾ ਦੀ ਵਿਵਸਥਾ ਦੀ ਅਣਹੋਂਦ 'ਚ ਪੁਲਿਸ ਵੀ ਜਿਹੜੀ ਹੈ ਜੀ ਉਹ ਬੰਦਿਆਂ ਦੇ ਖਿਲਾਫ ਕਾਰਵਾਈ ਕਰਨ ਤੋਂ ਕੰਨੀ ਕਤਰਾਉਂਦੀ ਹੈ। ਸਰਕਾਰੀ ਅਧਿਕਾਰੀ ਕਹਿੰਦੇ ਆ ਕਿ ਮੰਤਰੀਆਂ ਦੀ ਕਮੇਟੀ ਨਵੇਂ ਕਾਨੂੰਨ ਜਾਂ ਸੋਧ ਬਿੱਲ ਤਿਆਰ ਕਰਨ ਲਈ ਬਣਾਈ ਗਈ ਹੈ ਤੇ ਇਹਨੂੰ ਕਾਨੂੰਨ ਨੂੰ ਸੰਸਦ ਦੇ ਆਉਂਦੇ ਸਰਬਰੁੱਤ ਇਜਲਾਸ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕੀਤਾ ਜਾਊਗਾ ਜੀ। ਤੇ ਅੱਗੇ ਆਪਾਂ ਜਗਤਾਰ ਜੱਗੀ ਦੀ ਗੱਲ ਰੋਜ਼ ਕਰਦੇ ਹਾਂ, ਕੁਛ ਨਾ ਕੁਛ ਕੀ ਕੁਛ ਹੋ ਰਿਹਾ ਆ ਤੇ ਉਸ ਦੇ ਬਾਰੇ ਬਰਤਾਨਵੀ ਸਰਕਾਰ ਨੇ ਭਾਰਤ ਨੂੰ ਚੇਤਾਵਨੀ ਦਿੱਤੀ। ਬਿਲਕੁਲ ਜੀ, ਇਹ ਮਾਮਲਾ ਜਿਹੜਾ ਇੱਥੇ ਹੋਈਆਂ ਗ੍ਰਿਫਤਾਰੀਆਂ ਦਾ ਸੀਗਾ ਜੀ, ਹੌਲੀ ਹੌਲੀ ਭਖਦਾ। ਕੁਛ ਲੋਕ ਕਹਿੰਦੇ ਸੀਗੇ ਕਿ ਇਹ ਮਾਮਲਾ ਤਾਂ ਸਿਰਫ ਮਹਿਜ਼ ਜਿਹੜਾ ਹੈ ਜੀ ਸੋਸ਼ਲ ਮੀਡੀਆ ਤੱਕ ਸੀਮਤ, ਪਰ ਇਹ ਸੋਸ਼ਲ ਮੀਡੀਆ ਦੀ ਜਿਹੜੀ ਹੈ ਜੀ ਉਹ ਪਾਵਰ ਹੈ ਜਾਂ ਜਿਹੜਾ ਵਿਦੇਸ਼ਾਂ ਦੇ ਵਿੱਚ ਜਿਹੜੇ ਰੇਡੀਓ ਵਗੈਰਾ ਜਾਂ TV ਵਗੈਰਾ ਜਿਹੜੇ ਚੱਲਦੇ ਆ ਜੀ, ਉਹਨਾਂ ਦੀ ਇਹ ਪਾਵਰ ਹੈ ਜਿਹਦੇ ਨਾਲ ਇਹ ਮਸਲਾ ਨਾ ਸਿਰਫ ਹੁਣ ਜਿਹੜਾ ਵੀ ਕੁਛ ਹੱਦਾਂ ਤੱਕ ਜਿਹੜਾ ਵੀ ਉਹ ਰਹਿ ਗਿਆ, ਬਲਕਿ ਮੁਲਕ ਤੋਂ ਮੁਲਕ ਜਿਹੜਾ ਜੀ ਇਹ ਮਾਮਲਾ ਬਣ ਗਿਆ। ਬ੍ਰਿਟੇਨ ਦੇ ਨਾਗਰਿਕ ਜਗਤਾਰ ਸਿੰਘ ਜੌਲ ਉਰਫ ਜੱਗੀ ਜੌਲ ਜਿਹੜਾ ਜੀ, ਉਹਦੇ ਉੱਤੇ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਜੀ ਕਥਿਤ ਰੂਪ ਦੇ ਵਿੱਚ ਕਹੇ ਜਾ ਰਹੇ ਤਸ਼ੱਦਦ ਕੀਤੇ ਜਾਣ ਦਾ ਮਾਮਲਾ ਬ੍ਰਿਟੇਨ ਦੀ ਸੰਸਦ ਦੇ ਵਿੱਚ ਗੂੰਜਿਆ ਜੀ ਔਰ ਉੱਥੋਂ ਦੀ ਸਰਕਾਰ ਨੇ ਭਾਰਤ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕਿਸੇ ਵੀ ਬ੍ਰਿਟੇਨ ਦੇ ਨਾਗਰਿਕ ਤੇ ਤਸ਼ੱਦਦ ਕੀਤਾ ਗਿਆ ਤਾਂ ਉਹਦੇ ਵੱਲੋਂ ਸਖਤ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਸਕਾਟਲੈਂਡ ਦੇ ਡਨਬਾਰਟਨ ਦੇ ਨਾਲ ਸੰਬੰਧਿਤ ਜੱਗੀ ਜੌਲ ਇਸ ਵੇਲੇ ਪੰਜਾਬ ਦੀ ਜੇਲ੍ਹ ਦੇ ਵਿੱਚ ਹੈ ਜੀ। ਉਹਨੂੰ ਪੰਜਾਬ ਦੇ ਵਿੱਚ ਹੋਏ ਸਿਆਸੀ ਕਤਲਾਂ ਦੇ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਦੇ ਹੇਠ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਸਕਾਟਿਸ਼ ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰ ਨੇ ਮਾਰਟਿਨ ਡੀ ਹਿਊਗਜ਼, ਉਹਨੇ ਜਿਹੜਾ ਬ੍ਰਿਟੇਨ ਵਿਦੇਸ਼ ਮੰਤਰਾਲੇ ਨੂੰ ਪੁੱਛਿਆ ਕਿ ਬ੍ਰਿਟੇਨ ਦੇ ਨਾਗਰਿਕ ਜੱਗੀ ਦੇ ਉੱਤੇ ਹੋ ਰਹੇ ਤਸ਼ੱਦਦ ਦੀਆਂ ਰਿਪੋਰਟਾਂ ਸੰਬੰਧੀ ਮੰਤਰਾਲੇ ਵੱਲੋਂ ਕੀ ਕੀਤਾ ਜਾ ਰਿਹਾ। ਇਹਦੇ ਜਵਾਬ ਦੇ ਵਿੱਚ ਜਿਹੜੇ ਵਿਦੇਸ਼ ਰਾਜ ਮੰਤਰੀ ਨੇ ਰੋਰੀ ਸਟੀਵਰਟ, ਉਹਨੇ ਇਹ ਗੱਲ ਕਹੀ ਹੈ ਜੀ ਕਿ ਤਸ਼ੱਦਦ ਸੰਬੰਧੀ ਕਿਸੇ ਵੀ ਦੋਸ਼ ਨੂੰ ਉਹ ਗੰਭੀਰਤਾ ਦੇ ਨਾਲ ਲੈਂਦੇ ਨੇ ਔਰ ਭਾਰਤ ਸਰਕਾਰ ਵੀ ਇਸੇ ਤਰੀਕੇ ਨਾਲ ਇਹਨੂੰ ਗੰਭੀਰਤਾ ਦੇ ਨਾਲ ਲਊਗੀ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਸਲੂਕ ਪੂਰੇ ਤਰੀਕੇ ਦੇ ਨਾਲ ਗੈਰ ਜਮਹੂਰੀ ਹੈ ਤੇ ਇਹਦੀ ਬਰੀਕੀ ਦੇ ਨਾਲ ਜਾਂਚ ਹੋਊਗੀ ਔਰ ਜੇ ਕਿਸੇ ਵੀ ਬ੍ਰਿਟੇਨ ਦਾ ਜਿਹੜਾ ਜੀ ਉਹ ਨਾਗਰਿਕ ਹੈ ਉਹਦੇ ਉੱਤੇ ਤਸ਼ੱਦਦ ਉਹਦਾ ਉਹਨੂੰ ਸ਼ਿਕਾਰ ਬਣਾਇਆ ਗਿਆ ਤਾਂ ਸਰਕਾਰ ਜਿਹੜੀ ਆ ਉਹ ਸਖਤ ਕਾਰਵਾਈ ਇਹਦੇ ਲਈ ਕਰੂਗੀ।
ਜਿਹੜੇ ਮੰਤਰੀ ਨੇ ਉਹਨੇ ਬ੍ਰਿਟਨ ਦੀ ਪਾਰਲੀਮੈਂਟ ਦੇ ਵਿੱਚ ਵੀ ਦੱਸਿਆ ਜੀ ਕਿ ਬ੍ਰਿਟਨ ਦੇ ਡਿਪਟੀ ਹਾਈ ਕਮਿਸ਼ਨਰ ਨੇ ਜਿਹੜਾ ਜੱਗੀ ਜੌਲ ਦੇ ਨਾਲ ਮੁਲਾਕਾਤ ਦੇ ਵਾਸਤੇ ਰਾਹ ਜਿਹੜਾ ਉਹ ਪੱਧਰਾ ਕੀਤਾ ਔਰ ਉਹ ਜਿਹੜੀ ਪੂਰੀ ਜਾਣਕਾਰੀ ਹੈ ਇਹਦੇ ਸੰਬੰਧੀ ਜਿਹੜਾ ਉਹ ਦੇਣਗੇ। ਹਾਲਾਂਕਿ ਸਿਆਸੀ ਤੌਰ ਦੇ ਉੱਤੇ ਜੇਕਰ ਦੇਖਿਆ ਜਾਵੇ ਤਾਂ ਕੁਛ ਲੋਕ ਜਿਹੜੇ ਆ ਜੀ ਉਹ ਪੰਜਾਬ ਦੇ ਵਿੱਚੋਂ ਵੀ ਨਿਕਲੇ ਨੇ। ਇਹਦੇ ਵਿੱਚ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰੀ ਆਏ ਔਰ ਹੁਣ ਕੰਵਰ ਸੰਧੂ ਤੇ ਜਿਹੜੇ HS ਫੂਲਕਾ ਹੋਰੀ ਨੇ ਉਹਨਾਂ ਨੇ ਵੀ ਇਹਦੇ ਸੰਬੰਧ ਦੇ ਵਿੱਚ ਜਿਹੜੇ ਜੀ ਉਹ ਬਿਆਨ ਦਿੱਤੇ ਆ। ਹਾਲਾਂਕਿ ਭਗਵੰਤ ਮਾਨ ਹੋਰਾਂ ਦੇ ਬਿਆਨ ਜਿਹੜਾ ਜੀ ਉਹਦੇ ਉੱਤੇ ਇੱਕ ਸ਼ਿਵ ਸੈਨਾ ਜਿਹੜੀ ਇੱਥੇ ਪੰਜਾਬ ਦੇ ਵਿੱਚੋਂ ਆ ਜੀ ਉਹਨੇ ਜਿਹੜਾ ਪ੍ਰਤੀਕਰਮ ਤਿੱਖਾ ਦਿੱਤਾ, ਨੱਕ ਵੱਢਣ ਤੱਕ ਦੀ ਜਿਹੜੀ ਹੈ ਜੀ ਉਹ ਗੱਲ ਆਖੀ ਹੈ। ਸੋ ਇੱਥੇ ਰਿਵਾਜ ਹੀ ਚੱਲ ਪਿਆ ਜੀ, ਨੱਕ ਵੱਢ ਲਿਓ ਤੇ ਧੌਣ ਵੱਢ ਲਿਓ। ਬਿਲਕੁਲ ਜੀ, ਜੇ ਇਹਨਾਂ ਦੇ ਆਪਣੇ ਨਹੀਂ ਹੁੰਦੇ ਫਿਰ ਉਹ ਇਸੇ ਤਰ੍ਹਾਂ ਕਰਦੇ ਵੀ ਕਿਸੇ ਦਾ ਵੀ ਨਾ ਰਹੇ। ਤੇ ਅੱਗੇ ਆਪਾਂ ਲੁਧਿਆਣੇ ਫੈਕਟਰੀ ਦੀ ਜੇ ਗੱਲ ਕਰੀਏ ਕਿ ਉੱਥੇ ਬਹੁਤ ਕੁਝ ਹੋ ਚੁੱਕਾ ਤੇ ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ ਵੀ ਵਧੀ। ਬਿਲਕੁਲ ਜੀ, ਧਮਾਕੇ ਵਾਲੀ ਜਿਹੜੀ ਢਹਿ ਢੇਰੀ ਹੋਈ ਬਿਲਡਿੰਗ ਆ ਉੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਗਏ ਨੇ ਔਰ ਪਟਿਆਲਾ ਦੇ ਡਿਵੀਜ਼ਨਲ ਕਮਿਸ਼ਨਰ ਨੂੰ ਇਸ ਘਟਨਾ ਦੀ ਮੁਕੰਮਲ ਪੜਤਾਲ ਦਾ ਹੁਕਮ ਜਿਹੜਾ ਜੀ ਉਹ ਦਿੱਤਾ ਗਿਆ। ਇਹ ਵੀ ਕਿਹਾ ਗਿਆ ਜੀ ਕਿ ਜਾਂਚ ਦੇ ਦੌਰਾਨ ਦੇਖਿਆ ਜਾਊਗਾ ਕਿ ਕੈਮੀਕਲ ਨੂੰ ਸਟੋਰ ਕਰਕੇ ਫੈਕਟਰੀ ਮਾਲਕ ਨੇ ਨਿਯਮਾਂ ਦੀ ਉਲੰਘਣਾ ਤਾਂ ਨਹੀਂ ਕੀਤੀ। ਇਹ ਕਿਹਾ ਜਾ ਰਿਹਾ ਜੀ ਕਿ ਐਕਚੁਅਲੀ ਜਿਹੜਾ ਇੱਕ ਕੈਮੀਕਲ ਪਿਆ ਸੀਗਾ, ਜਦੋਂ ਉਸ ਕੈਮੀਕਲ ਦੇ ਉੱਤੇ ਪਾਣੀ ਪਿਆ ਤੇ ਉਹ ਫਟਿਆ ਜੀ, ਉਹ ਫਟਣ ਦੇ ਨਾਲ ਧਮਾਕਾ ਹੋਇਆ ਜਿਹੜਾ ਕਿ ਇਸ ਬਿਲਡਿੰਗ ਦੇ ਡਿੱਗਣ ਦਾ ਇੱਕ ਕਾਰਨ ਜਿਹੜਾ ਜੀ ਉਹ ਕਿਹਾ ਜਾ ਰਿਹਾ। ਸੂਫੀਆ ਚੌਕ ਦੇ ਨੇੜੇ ਜਿਹੜੀ ਇਹ ਪਲਾਸਟਿਕ ਦੀ ਫੈਕਟਰੀ ਸੀਗੀ ਜੀ, ਉਹਦੀ 5 ਮੰਜ਼ਿਲਾ ਇਹ ਫੈਕਟਰੀ ਸੀ, ਸਾਰੀ ਦੀ ਸਾਰੀ ਡਿੱਗ ਪਈ। ਇਸ ਹਾਦਸੇ ਦੇ ਵਿੱਚ ਮੌਤਾਂ ਦੀ ਗਿਣਤੀ ਲਗਾਤਾਰ ਜਿਹੜੀ ਆ ਉਹ ਵੱਧ ਰਹੀ ਹੈ। 13 ਡੈਡ ਬੋਡੀਜ਼ ਜਿਹੜੀਆਂ ਦੀ ਉਹ ਹੁਣ ਤੱਕ ਮਿਲ ਚੁੱਕੀਆਂ ਨੇ। ਕਈ ਹੋਰ ਲੋਕਾਂ ਦੇ ਮਲਬੇ ਦੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਜਿਹੜਾ ਜੀ ਉਹ ਅਜੇ ਵੀ ਪਾਇਆ ਜਾ ਰਿਹਾ। ਫਾਇਰ ਬ੍ਰਿਗੇਡ ਦੇ ਮੁਲਾਜ਼ਮ ਵੀ ਇਹਦੇ ਵਿੱਚ ਜਿਹੜੇ ਜੀ ਉਹ ਸ਼ਾਮਲ ਦੱਸੇ ਜਾਂਦੇ ਨੇ। ਫਾਇਰ ਅਫਸਰ ਸੈਮੂਅਲ ਗਿੱਲ, ਫਾਇਰਮੈਨ ਪੂਰਨ ਸਿੰਘ, ਰਾਜਨ ਸਿੰਘ, ਵਿਸ਼ਾਲ ਕੁਮਾਰ, ਪਾਲ ਟੈਕਸੀ ਸਰਵਿਸ ਦੇ ਮਾਲਕ ਇੰਦਰਪਾਲ ਸਿੰਘ ਜਿਹੜੇ ਕਿ ਇਸ ਫੈਕਟਰੀ ਦੇ ਮਾਲਕ ਦੇ ਜਿਹੜੇ ਜੀ ਉਹ ਦੋਸਤ ਸੀਗੇ ਔਰ ਪਠਾਨਕੋਟ 'ਚ ਤਾਇਨਾਤ ਚੀਫ ਸੈਨੇਟਰੀ ਆਫਿਸਰ ਦਲਿਤ ਆਗੂ ਲక్ష్మణ ਦਰਾਵੜ ਜਿਹੜੇ ਜੀ ਲక్ష్మణ ਦਰਾਵੜ ਹੋਰੀ ਵੀ ਮਦਦ ਕਰਨ ਦੇ ਵਾਸਤੇ ਜਿਹੜਾ ਜੀ ਉੱਥੇ ਗਏ ਸੀਗੇ ਔਰ ਇਹ ਕਿਹਾ ਜਾਂਦਾ ਜੀ ਕਿ ਇਹ ਵਿਅਕਤੀ ਲక్ష్మణ ਦਰਾਵੜ ਬਹੁਤ ਫੇਮਸ ਸੀਗਾ ਜੀ ਲੁਧਿਆਣੇ ਦੇ ਵਿੱਚ। ਜਦੋਂ ਉਹਦਾ ਕੱਲ ਅੰਤਮ ਸੰਸਕਾਰ ਕੀਤਾ ਗਿਆ ਤਾਂ ਤਕਰੀਬਨ ਸੜਕਾਂ ਜਿਹੜੀਆਂ ਸੀਗੀਆਂ ਜੀ ਉਹ ਰੁਕ ਗਈਆਂ ਲੋਕਾਂ ਦੀ ਭੀੜ ਦੇ ਨਾਲ। ਇੰਨੇ ਲੋਕ ਉਹਦੇ ਵਾਸਤੇ ਜਿਹੜਾ ਜੀ ਉਹ ਇਕੱਠੇ ਹੋਏ ਕਿਉਂਕਿ ਇਹ ਵੀ ਲక్ష్మణ ਦਰਾਵੜ ਵੀ ਸਿਰਫ ਮਦਦ ਕਰਨ ਦੇ ਵਾਸਤੇ ਜਿਹੜਾ ਜੀ ਉੱਥੇ ਗਿਆ ਸੀਗਾ। ਪਰ ਕਿਸੇ ਨੇ ਇਹ ਨਹੀਂ ਸੀ ਸੋਚਿਆ ਜੀ ਕਿ ਇਹ ਬਿਲਡਿੰਗ ਜਿਹੜੀ ਹੈ ਜੀ ਉਹ ਡਿੱਗ ਪਊਗੀ। ਇਹ ਝੱਟ ਦੇਣੀ ਜਿਹੜਾ ਸੀਗਾ ਜੀ ਅੰਦਰ ਲੋਕਾਂ ਨੂੰ ਬਚਾਉਣ ਦੇ ਵਾਸਤੇ ਗਏ ਨੇ ਤੇ ਉਹਦੇ ਦੌਰਾਨ ਜਿਹੜਾ ਜੀ ਇਹ ਧਮਾਕਾ ਹੋਇਆ ਤੇ ਬਿਲਡਿੰਗ ਜਿਹੜੀ ਉਹ ਢਹਿ ਢੇਰੀ ਹੋ ਗਈ। ਕੱਲ ਦੀ ਗੱਲ ਕੀਤੀ ਸੀ ਕਿ ਜਿਹੜੀਆਂ ਪਹਿਲਾਂ ਬਣੀਆਂ ਬਿਲਡਿੰਗ ਨੇ ਉਹਨਾਂ ਦੇ ਵਿੱਚ ਜਿਹੜੇ ਸੇਫਟੀ ਦੇ ਵਾਸਤੇ ਮੇਜਰ ਨੇ ਜੀ ਉਹ ਤਕਰੀਬਨ ਨਾ ਮਾਤਰ ਨੇ, ਜਿਹਦੇ ਕਰਕੇ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਆ। ਜਦੋਂ ਹਾਦਸਾ ਵਾਪਰਦਾ ਤੇ ਉਦੋਂ ਉਹਦੇ ਉੱਤੇ ਇੱਕਦਮ ਜਿਹੜਾ ਜੀ ਰਿਐਕਟ ਜ਼ਰੂਰ ਪ੍ਰਸ਼ਾਸਨ ਤੇ ਸਰਕਾਰਾਂ ਕਰਦੀਆਂ ਨੇ ਪਰ ਮੁੜ ਕੇ ਗੱਲ ਫੇਰ ਆਈ ਗਈ ਹੋ ਜਾਂਦੀ। ਬਿਲਕੁਲ ਜੀ, ਉਹ ਲਾਰਿਆਂ ਦੇ ਵਿੱਚ ਹੀ ਬਦਲ ਜਾਂਦੀ ਆ। ਜਿਸ ਤਰ੍ਹਾਂ ਇਲੈਕਸ਼ਨ ਦੇ ਟਾਈਮ ਤੇ ਹੁੰਦਾ ਉਸੇ ਤਰ੍ਹਾਂ ਫੇਰ ਹੋ ਜਾਂਦਾ ਆ। ਤੇ ਅੱਗੇ ਆਪਾਂ ਪੰਥਕ ਫਰੰਟ ਦੀ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਜਿੱਦਣ ਦਾ ਹੋਂਦ ਵਿੱਚ ਆਇਆ ਆ ਤੇ ਅੱਗੇ SGPC ਦੀਆਂ ਇਲੈਕਸ਼ਨਾਂ ਹੋਣ ਵਾਲੀਆਂ ਤੇ ਪੰਥਕ ਫਰੰਟ ਟੱਕਰ ਦਊਗਾ ਅਕਾਲੀ ਉਮੀਦਵਾਰਾਂ ਨੂੰ। ਜਿਹੜੇ ਸੁਖਦੇਵ ਸਿੰਘ ਭੌਰ ਨੇ ਜੀ ਜਿਹੜੇ ਇਸ ਪੰਥਕ ਫਰੰਟ ਜਿਹੜਾ ਨਵਾਂ ਬਣਿਆ ਇਹਦੇ ਕਨਵੀਨਰ ਥਾਪੇ ਗਏ ਆ, ਉਹਨਾਂ ਨੇ ਕੋਈ 11 ਦੇ ਕਰੀਬ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਕਿਹਾ ਕਿ ਇਸ ਵੇਲੇ ਫਰੰਟ ਦੇ ਨਾਲ 22 ਮੌਜੂਦਾ ਤੇ 7 ਸਾਬਕਾ ਮੈਂਬਰ ਜਿਹੜੇ ਆ ਜੀ ਉਹ ਜੁੜੇ ਹੋਏ ਆ। ਪਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਜੀ ਕਿ ਵੱਡੀ ਗਿਣਤੀ ਦੇ ਮੈਂਬਰ ਉਹਨਾਂ ਦੇ ਸੰਪਰਕ ਦੇ ਵਿੱਚ ਨੇ ਔਰ ਕਈ ਪੰਥਕ ਧਿਰਾਂ ਨੇ ਉਹਨਾਂ ਨੂੰ ਹਮਾਇਤ ਦੇਣ ਦੇ ਫੈਸਲੇ ਵੀ ਜਿਹੜਾ ਜੀ ਉਹ ਲਏ ਨੇ। ਹਾਲਾਂਕਿ ਅਜੇ ਖੁੱਲ ਕੇ ਜਿਹੜੇ ਆ ਜੀ ਬਹੁਤੇ ਧੜੇ ਆਏ ਨਹੀਂ। ਇਹ ਕਿਹਾ ਜਾ ਸਕਦਾ ਜੀ ਕਿ ਜਿਹੜੇ ਸੁਖਦੇਵ ਸਿੰਘ ਭੌਰ ਹੋਰੀ ਨੇ ਜਿਹੋ ਜਿਹਾ ਉਹਨਾਂ ਦਾ ਹੈ ਜੀ ਕਿਰਦਾਰ ਪੰਥਕ ਸਫਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਜਿਹੜਾ ਜੀ ਚੰਗੇ ਵਧੀਆ ਆਗੂ ਵਜੋਂ ਜਾਣੇ ਜਾਂਦੇ ਨੇ, ਧਾਰਮਿਕ ਬਿਰਤੀ ਵਾਲੇ ਨੇ। ਜੇ ਜਿਹੜੀਆਂ ਪੰਥਕ ਧਿਰਾਂ ਨੇ ਉਹ ਸਾਰੀਆਂ ਯੂਨਾਈਟ ਹੁੰਦੀਆਂ ਨੇ, ਇਕੱਠੀਆਂ ਹੁੰਦੀਆਂ ਨੇ ਤਾਂ ਇੱਕ ਗੱਲ ਹੈਗੀ ਹੈ ਜੀ ਟੱਕਰ ਜਿਹੜੀ ਉਹ ਦਿੱਤੀ ਜਾ ਸਕਦੀ ਹੈ ਇਸ ਵਾਰੀ। ਬੇਸ਼ੱਕ ਜੇਤੂ ਨਾ ਉਹ ਰਹਿਣ ਜਾਂ ਜਿੱਤ ਜਿਹੜੀ ਹੈ ਜੀ ਉਹ ਨਾ ਹੋਵੇ ਪਰ ਇੰਨਾ ਜ਼ਰੂਰ ਹੈ ਕਿ ਲਿਫਾਫੇ ਚੋਂ ਨਾਮ ਨਹੀਂ ਨਿਕਲੂਗਾ ਕਿਉਂਕਿ ਇਹਦੇ ਨਾਲ ਜਿਹੜੀ ਹੈ ਜੀ ਵੋਟਿੰਗ ਤਾਂ ਤਕਰੀਬਨ ਇਹ ਕਿਹਾ ਜਾ ਸਕਦਾ ਹੈ ਕਿ ਹੋਊਗੀ ਵੋਟਿੰਗ। ਸੁਖਦੇਵ ਸਿੰਘ ਭੌਰ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਉਹ ਕੀਤੀ ਚੰਡੀਗੜ੍ਹ 'ਚ।
ਇਹ ਗੱਲ ਜਿਹੜੀ ਦੀ ਆਖੀ ਕਿ ਉਹ ਬਾਦਲਾਂ ਦੇ ਉਮੀਦਵਾਰ ਨੂੰ ਟੱਕਰ ਦੇਣਗੇ ਔਰ ਪੰਥਕ ਫਰੰਟ ਜਿਹੜਾ ਦੀ SGPC ਤੇ ਸਿੱਖ ਤਖਤਾਂ ਦੇ ਉੱਤੇ ਭਾਰੂ ਪਰਿਵਾਰਵਾਦ ਤੋਂ ਕੌਮ ਦਾ ਖਹਿੜਾ ਜਿਹੜਾ ਉਹ ਛਡਵਾਊਗਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਖੁੱਲੀ ਚਿੱਠੀ ਲਿਖ ਕੇ ਕਮੇਟੀ ਨੂੰ ਪਰਿਵਾਰਵਾਦ ਤੋਂ ਮੁਕਤ ਕਰਨ ਤੇ ਸਿੱਖਾਂ ਦੀ ਇਸ ਸਿਰਮੌਰ ਜਥੇਬੰਦੀ ਦੇ ਖੁਸੇ ਵਕਾਰ ਨੂੰ ਬਹਾਲ ਕਰਨ ਦੇ ਵਾਸਤੇ ਆਪਣੀ ਜ਼ਮੀਰ ਦੀ ਆਵਾਜ਼ ਪਛਾਣਨ ਦੀ ਅਰਜ਼ੋਈ ਜਿਹੜੀ ਹੈ ਜੀ ਉਹ ਕੀਤੀ ਆ। ਔਰ ਉਹਨਾਂ ਨੇ ਜਿਹੜੀ ਇਹਦੀ ਇਹ ਗੱਲ ਆਖੀ ਹੈ ਕਿ ਉਹਨਾਂ ਨੂੰ ਇਸ ਗੱਲ ਦੀ ਉਮੀਦ ਹੈ ਕਿ ਬੇਸ਼ੱਕ ਖੁੱਲ੍ਹ ਕੇ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤੇ ਮੈਂਬਰ ਨਾ ਆਏ ਹੋਣ, ਪਰ ਅੰਦਰੂਨੀ ਤੌਰ ਦੇ ਉੱਤੇ ਉਹਨਾਂ ਦੀ ਮਦਦ ਕਰਨਗੇ। ਹੁਣ ਇਹ ਸਵਾਲ ਬਹੁਤ ਵੱਡਾ ਜਿਹੜਾ ਜੀ ਉਹ ਖੜਾ ਹੋਊਗਾ ਕਿ ਕੀ ਜਿਹੋ ਜੀ ਅਪੀਲ ਸੁਖਦੇਵ ਸਿੰਘ ਭੌਰ ਹੋਰਾਂ ਨੇ ਉਹਨਾਂ ਨੂੰ ਕੀਤੀ ਆ, ਉਹਦੇ ਉੱਤੇ ਜਿਹੜੀ ਆ ਜੀ ਕ੍ਰਾਸ ਵੋਟਿੰਗ ਦੇ ਚਾਂਸਸ ਜਿਹੜੇ ਆ ਉਹ ਵੱਧ ਜਾਣਗੇ, ਭਾਵ ਕਿ ਵੋਟ ਜਿਹੜੀ ਉਹਨਾਂ ਨੂੰ ਪੈ ਸਕਦੀ ਹੈ। ਇੱਕ ਲਗਭਗ ਤਾਂ ਹੈ ਜੀ, ਜਿਵੇਂ ਮੈਂ ਤੁਹਾਨੂੰ ਕਿਹਾ ਕਿ 29 ਤਰੀਕ ਨੂੰ ਵੋਟਿੰਗ ਤਾਂ ਜਿਹੜੀ ਹੈ ਜੀ ਉਹ ਹੋਊਗੀ। ਕਿੰਨੀਆਂ ਵੋਟਾਂ ਸੁਖਦੇਵ ਸਿੰਘ ਭੌਰ ਹੋਰੀ ਲੈ ਕੇ ਜਾਂਦੇ ਆ, ਇਹ ਠੀਕ ਹੈ ਕਿ ਬਾਦਲ ਅਕਾਲੀ ਦਲ ਜਿਹੜਾ ਜੀ ਉਹ ਬਹੁਤ ਸੰਮਤੀ ਦੇ ਵਿੱਚ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ, ਪਰ ਨਾਲ ਦੀ ਨਾਲ ਇਹ ਵੀ ਹੈ ਕਿ ਅੰਦਰ ਖਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਵਿੱਚ ਘੁਸਰ ਜਿਹੜੀ ਹੈ ਜੀ ਉਹ ਜ਼ਰੂਰ ਚੱਲਦੀ ਰਹਿੰਦੀ ਆ। ਵੇਖਣਾ ਇਹ ਹੋਊਗਾ ਕਿ ਉਸ ਘੁਸਰ ਨੂੰ ਜਿਹੜਾ ਦੀ ਵੋਟਿੰਗ ਦੇ ਰਾਹੀਂ ਇਹ ਲੋਕ ਜਿਹੜੇ ਆ ਸਾਹਮਣੇ ਲਿਆਉਂਦੇ ਆ, ਉਲਟ ਵੋਟ ਪਾਉਂਦੇ ਆ ਜਾਂ ਨਹੀਂ। ਬਿਲਕੁਲ ਜੀ, ਹੁਣ ਤਾਂ ਸੋਚ ਲੈਣਾ ਚਾਹੀਦਾ ਹੈ ਕਿ ਆਪਣਾ ਜੇਬ ਦੀ ਪਰਚੀ ਵਾਲਾ ਕੰਮ ਬੰਦ ਹੋਣਾ ਚਾਹੀਦਾ। ਅੱਗੇ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਲੱਗੇ ਇਸ਼ਤਿਹਾਰ ਚਰਚਾ ਦਾ ਵਿਸ਼ਾ। ਬਿਲਕੁਲ ਜੀ, ਇਸ ਵੇਲੇ ਇੱਕ ਤਾਂ ਜਗੀਰ ਕੌਰ ਹੋਰੀ ਕੁਛ ਕਾਫੀ ਜ਼ਿਆਦਾ ਜਿਹੜਾ ਦੀ ਉਹ ਸਰਗਰਮੀ ਵਿਖਾ ਰਹੇ ਆ। ਉਹਨਾਂ ਨੂੰ ਲੱਗਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਘੇਰਨ ਦਾ ਇਹ ਪਹਿਲਾ ਮੌਕਾ ਉਹਨਾਂ ਦੇ ਹੱਥ ਦੇ ਵਿੱਚ ਜਿਹੜਾ ਦੀ ਉਹ ਲੱਗਾ। ਬੀਬੀਆਂ ਨੂੰ ਨਾਲ ਲੈ ਕੇ ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਦੀ ਰਿਹਾਇਸ਼ ਜਿਹੜੀ ਹੈ ਜੀ ਉਹ ਘੇਰਨ ਦਾ ਯਤਨ ਕੀਤਾ। ਇਹ ਵੀ ਕਹਿਤਾ ਕਿ ਜੇ ਸੁਖਪਾਲ ਸਿੰਘ ਖਹਿਰਾ ਹੋਰੀ ਅਸਤੀਫਾ ਨਹੀਂ ਦਿੰਦੇ ਤਾਂ ਵਿਧਾਨ ਸਭਾ ਦੇ ਵਿੱਚ ਜਾਣ ਤੋਂ ਉਹਨਾਂ ਨੂੰ ਉਹ ਰੋਕਣਗੇ, ਆਪਣਾ ਹਰ ਹੀਲਾ ਜਿਹੜਾ ਜੀ ਉਹ ਵਰਤ ਕੇ। ਤੇ ਉਧਰ ਅੰਮ੍ਰਿਤਸਰ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਖਿਲਾਫ ਜਿਹੜੇ ਆ ਜੀ ਕੁਛ ਹੋਰਡਿੰਗਸ ਲੱਗੇ ਆ। ਸ਼ਹਿਰ ਦੇ ਵਿੱਚ ਲੱਗੇ ਇਹ ਵੱਡੇ ਹੋਰਡਿੰਗਸ ਕਿਹਨੇ ਲਵਾਏ ਆ, ਇਹਦਾ ਕੁਛ ਵੀ ਜਿਹੜਾ ਜੀ ਉਹ ਪਤਾ ਨਹੀਂ ਲੱਗ ਰਿਹਾ। ਜਦੋਂ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਜੀ ਇੱਥੇ ਅੰਮ੍ਰਿਤਸਰ ਦੇ ਕੁਛ ਜਿਹੜੇ ਆਗੂ ਨੇ ਉਹ ਇਹ ਕਹਿ ਰਹੇ ਆ ਕਿ ਇਹਦੇ ਵਿੱਚ ਜਿਹੜੀ ਸ਼ਬਦਾਵਲੀ ਆ ਉਹ ਅਕਾਲੀਆਂ ਦੀ ਜਿਹੜੀ ਹੈ ਜੀ, ਕਿਉਂਕਿ ਇਹਦੇ ਵਿੱਚ ਜਿਹੜੀ ਵਰਡਿੰਗ ਲਿਖੀ ਗਈ ਆ ਇਹ ਕਿਸੇ ਸਮੇਂ ਆਮ ਆਦਮੀ ਪਾਰਟੀ ਵਾਲਿਆਂ ਨੇ ਅਕਾਲੀ ਆਗੂ ਦੇ ਖਿਲਾਫ ਜਿਹੜੀ ਜੀ ਉਹ ਲਿਖੀ ਸੀਗੀ। ਇਸ ਵਿੱਚ ਇਹ ਲਿਖਿਆ ਕਿ ਮੈਂ ਇੱਕ ਵਾਰ ਨਹੀਂ 1000 ਵਾਰ ਕਹਾਂਗਾ ਕਿ ਸੁਖਪਾਲ ਖਹਿਰਾ ਨਸ਼ੇ ਦਾ ਵਪਾਰੀ ਹੈ ਆਮ ਆਦਮੀ। ਤੋ ਇਹ ਜਿਹੜੀ ਇਹਦੀ ਵਰਡਿੰਗ ਲਿਖੀ ਗਈ ਆ, ਇਹ ਵਰਡਿੰਗ ਉਦੋਂ ਆਮ ਆਦਮੀ ਪਾਰਟੀ ਨੇ ਆਪਣੇ ਹੋਰਡਿੰਗਸ ਦੇ ਉੱਤੇ ਜਿਹੜੀ ਆ ਲਿਖੀ ਸੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ। ਤੋ ਇਸ ਕਰਕੇ ਇਹ ਲੱਗ ਰਿਹਾ ਜੀ ਕਿ ਇਸੇ ਵਰਡਿੰਗ ਨੂੰ ਜਿਹੜਾ ਜੀ ਉਲਟ ਪੁਲਟ ਕਰਕੇ ਇਹਨਾਂ ਬੋਰਡਾਂ ਦੇ ਉੱਤੇ ਲਿਖਿਆ ਗਿਆ। ਜਿਹੜੀ ਇੱਥੇ ਨਿਗਮ ਹੈ ਜੀ ਉਹ ਇਹ ਕਹਿੰਦਾ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਕਿਹਨੇ ਜਿਹੜੇ ਲਾਏ ਆ, ਗੈਰ ਕਾਨੂੰਨੀ ਢੰਗ ਤਰੀਕਾ ਜਿਹੜਾ ਜੀ ਇਹਦੇ ਵਾਸਤੇ ਵਰਤਿਆ ਗਿਆ, ਭਾਵ ਕਿ ਜਿਹੜੀ ਪਰਮਿਸ਼ਨ ਲੈਣੀ ਪੈਂਦੀ ਹੈ ਨਿਗਮ ਦੀ, ਇਸ ਤਰ੍ਹਾਂ ਦੀ ਕੋਈ ਪਰਮਿਸ਼ਨ ਜਿਹੜੀ ਆ ਇਹਨਾਂ ਹੋਰਡਿੰਗਸ ਨੂੰ ਲਾਉਣ ਦੇ ਵਾਸਤੇ ਨਹੀਂ ਜਿਹੜੀ ਆ ਉਹ ਲਈ ਗਈ। ਔਰ ਦੂਸਰੀ ਗੱਲ ਇਹ ਕਿ ਇਹ ਸਿਰਫ ਅੰਮ੍ਰਿਤਸਰ ਦੇ ਵਿੱਚ ਹੀ ਕਿਉਂ ਲੱਗੇ ਆ ਜੀ, ਇਹ ਆਪਣੇ ਆਪ ਦੇ ਸਵਾਲ ਹੈ ਜਿਹੜਾ ਕਿ ਕਾਫੀ ਸਵਾਲਾਂ ਦੇ ਜਵਾਬ ਵੀ ਦਿੰਦਾ ਹੈ ਕਿ ਇਹ ਹੋਰਡਿੰਗਸ ਆਮ ਆਦਮੀ ਪਾਰਟੀ ਨੇ ਕਿਹਦੇ ਖਿਲਾਫ ਵਰਤੀ ਸੀ ਤੇ ਹੁਣ ਉਹਨਾਂ ਨੇ ਇਹਨੂੰ ਉਲਟਾ ਕੇ ਕਿਵੇਂ ਵਰਤਿਆ। ਬਿਲਕੁਲ ਜੀ, ਆਪਣੇ ਮੁੱਖ ਮੰਤਰੀ ਨੂੰ ਪੁੱਛਿਆ ਤਾਂ ਉਹਨੇ ਫਿਰ ਕਹਿ ਦੇਣਾ ਵਿਦੇਸ਼ੀ ਤਾਕਤਾਂ ਦਾ ਹੱਥ ਹੈ, ਕਿਉਂਕਿ ਅੱਗੇ ਵਿਦੇਸ਼ ਆਉਂਦਾ ਹੈ ਨਾ ਮੂਹਰੇ। ਤੇ ਅੱਗੇ ਆਪਾਂ ਰਾਜਗੜ੍ਹ ਖੇਤਰ ਦੀ ਜੇ ਗੱਲ ਕਰਦੇ ਹਾਂ ਤੇ ਉਸ ਦੇ ਵਿੱਚ ਰੇਤ ਮਾਫੀਆ ਦਾ ਰਾਜ। ਜੀ ਐਕਚੁਅਲੀ ਇਹ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਜੀ। ਚਰਚਾ ਦਾ ਵਿਸ਼ਾ ਤਾਂ ਪਹਿਲਾਂ ਵੀ ਬਣਦਾ ਰਿਹਾ ਕਿ ਇੱਥੇ ਗੁੰਡਾ ਪਰਚੀ ਜਿਹੜੀ ਹੈ ਜੀ ਟਿੱਪਰਾਂ ਟਰੈਕਟਰਾਂ ਵਾਲਿਆਂ ਤੋਂ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਤੇ ਹੁਣ ਵੀ ਜਿਹੜੀ ਹੈ ਜੀ ਇਹ ਗੁੰਡਾ ਪਰਚੀ ਜਿਹੜੀ ਆ ਉਹ ਕੱਟੀ ਜਾਂਦੀ ਆ। ਲੱਖਾਂ ਰੁਪਈਏ ਜਿਹੜੇ ਆ ਜੀ ਰੇਤ ਮਾਫੀਆ ਇੱਥੋਂ ਰੋਜ਼ ਦੇ ਜਿਹੜੇ ਉਹ ਕਮਾਉਂਦਾ। ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਪੁਲਿਸ ਸਟੇਸ਼ਨ ਦੇ ਅਧੀਨ ਪੈਂਦਾ ਜੀ ਰਾਜਗੜ੍ਹ, ਔਰ ਕਈ ਸਾਲਾਂ ਤੋਂ ਇਹ ਜਿਹੜਾ ਇਹ ਰੇਤ ਮਿੱਟੀ ਮਾਫੀਆ ਉਹਦੇ ਵਾਸਤੇ ਸੋਨੇ ਦੀ ਖਾਣ ਬਣਿਆ ਹੋਇਆ। ਔਰ ਇਹਦੇ ਵਿੱਚ ਹਾਕਮਾਂ ਦੀ ਜਿਹੜੀ ਹੈ ਜੀ ਸਰਪ੍ਰਸਤੀ ਹਮੇਸ਼ਾ ਚਰਚਾ ਦੇ ਵਿੱਚ ਜਿਹੜੀ ਆ ਉਹ ਰਹਿੰਦੀ ਆ। ਤੇ ਪਿਛਲੇ ਦਿਨੀ ਐਕਚੁਅਲੀ ਤਾਂ ਕਰਕੇ ਇਹ ਦੁਬਾਰਾ ਹੁਣ ਫਿਰ ਚਰਚਾ ਦੇ ਵਿੱਚ ਆ ਗਿਆ ਕਿ ਮਾਈਨਿੰਗ ਅਧਿਕਾਰੀ ਜਿਹੜੇ ਸੀਗੇ ਕਟਹਿਲ ਸਿੰਘ ਸੇਖੋਂ, ਉਹਦੇ ਉੱਤੇ ਮਾਈਨਿੰਗ ਮਾਫੀਆ ਨੇ ਹਮਲਾ ਕਰਤਾ। ਔਰ ਰਾਜਗੜ੍ਹ ਦੇ ਮਾਈਨਿੰਗ ਖੇਤਰ ਦੇ ਵਿੱਚ ਇਸ ਹਮਲੇ ਤੋਂ ਬਾਅਦ ਹੁਣ ਚੁੱਪ ਪਸਰੀ ਹੋਈ ਹੈ, ਕਿਉਂਕਿ ਇਹ ਕੀ ਕਰਦੇ ਆ
ਜਿਵੇਂ ਕੱਛੂ ਜਿਹੜਾ ਨਾ ਜੀ ਉਹ ਕਹਿੰਦੇ ਤੁਰਿਆ ਜਾਂਦਾ, ਜੇ ਉਹਨੂੰ ਖਤਰਾ ਮਹਿਸੂਸ ਹੁੰਦਾ ਤੇ ਉਹ ਆਪਣੀ ਧੌਣ ਅੰਦਰ ਕਰ ਲੈਂਦਾ, ਫਿਰ ਟਿਕ ਜਾਂਦਾ, ਤੇ ਜਦੋਂ ਖਤਰਾ ਜਿਹੜਾ ਚੱਲਦਾ ਉਹ ਫੇਰ ਤੁਰ ਪੈਂਦਾ। ਉਸੇ ਤਰੀਕੇ ਦੇ ਨਾਲ ਇਹ ਮਾਫੀਆ ਹੁੰਦਾ ਜੀ, ਉਹਨੂੰ ਲੱਗਦਾ ਕਿ ਖਬਰਾਂ ਦੇ ਵਿੱਚ ਆ ਗਿਆ, ਇਸ ਅਫਸਰ ਦੇ ਉੱਤੇ ਹਮਲਾ ਹੋ ਗਿਆ, ਤੇ ਚਾਰ ਚੁਫੇਰੇ ਤੋਂ ਰੌਲਾ ਜਿਹੜਾ ਸੀ ਉਹ ਪੈਣਾ ਸ਼ੁਰੂ ਹੋ ਗਿਆ। ਇਹਦੇ ਹੁਣ ਜਿਹੜਾ ਇਹ ਕਿਹਾ ਜਾ ਰਿਹਾ ਕਿ ਇਹ ਜਿਹੜੀ ਪਰਚੀ ਹੈ, ਜਿਹੜੀ ਗੁੰਡਾ ਪਰਚੀ ਕਹਿੰਦੀ ਆ, ਇਹ ਜਿਹੜੇ ਕਾਂਗਰਸ ਦੇ MLA ਨੇ ਇਸ ਏਰੀਏ ਦੇ, ਉਹਨਾਂ ਦੇ ਉੱਤੇ ਹੁਣ ਜਿਹੜਾ ਜੀ ਲੱਗ ਰਿਹਾ ਕਿ ਉਹਨਾਂ ਦੇ ਨੇੜਲੇ ਨੇ ਜਿਨ੍ਹਾਂ ਨੇ ਕਬਜ਼ਾ ਕਰ ਲਿਆ। ਪਹਿਲਾਂ ਅਕਾਲੀ ਭਾਜਪਾ ਜਿਹੜਾ ਸੀ ਉਹਨਾਂ ਦਾ ਸੀਗਾ। ਸੋ ਮਹੀਨੇ ਦੇ ਪੈਸੇ ਜਿਹੜੇ ਆ ਜੀ ਉਹ ਕਮਾਉਂਦੇ ਆ। ਸ਼ੰਭੂ ਤੋਂ ਬਨੂੜ ਆਉਣ ਵਾਲੀ ਸੜਕ ਦੇ ਆਲੇ ਦੁਆਲੇ ਸਨਅਤੀ ਘਰਾਣਿਆਂ ਦੇ ਵੱਲੋਂ ਗੋਦਾਮ ਉਸਾਰੇ ਜਾ ਰਹੇ ਆ। ਅਕਾਲੀ ਭਾਜਪਾ ਸਰਕਾਰ ਦੇ ਸਮੇਂ 3 ਗੋਦਾਮ ਬਣੇ, ਅੱਧੀ ਦਰਜਨ ਦੇ ਗੋਦਾਮਾਂ ਦੀ ਉਸਾਰੀ ਹੁਣ ਹੋ ਰਹੀ ਆ। ਇਹਨਾਂ ਦੇ ਕੋਲ 20 ਤੋਂ 50 ਵੀਘੇ ਤੱਕ ਜ਼ਮੀਨ ਹੈ ਤੇ ਇਹਦੇ ਵਿੱਚ 5 ਤੋਂ 7 ਫੁੱਟ ਦੀ ਮਿੱਟੀ ਦਾ ਭਰਤ ਪੈ ਰਿਹਾ। ਕੱਲੇ ਗੋਦਾਮ ਦੇ ਵਿੱਚ ਭਰਤ ਲਈ ਹਜ਼ਾਰਾਂ ਟਿੱਪਰ ਮਿੱਟੀ ਦੇ ਪੈ ਰਹੇ ਆ, ਔਰ ਜ਼ਿਆਦਾ ਮਿੱਟੀ ਜਿਹੜੀ ਆ ਰਾਜਗੜ੍ਹ ਖੇਤਰ ਦੇ ਵਿੱਚੋਂ ਜਿਹੜੀ ਆ ਉਹ ਆ ਰਹੀ ਆ। ਰਾਜਗੜ੍ਹ ਖੇਤਰ ਦੇ ਵਿੱਚ ਜੇਕਰ ਜਾ ਕੇ ਦੇਖਿਆ ਜਾਵੇ ਤਾਂ ਜਿੰਨੇ ਡੂੰਘੇ ਜਿਹੜੇ ਜੀ ਇਹ ਪੁੱਟ ਦਿੱਤੇ ਗਏ ਆ, ਜਗ੍ਹਾ ਜਿੱਥੋਂ ਮਿੱਟੀ ਪੁੱਟ ਕੇ ਜਿਹੜੀ ਇਹਦੀ ਉਹ ਲਿਆਂਦੀ ਆ, ਉਹ ਇਸ ਗੱਲ ਵੱਲ ਨੂੰ ਵੀ ਇਸ਼ਾਰਾ ਕਰ ਰਹੀ ਆ ਕਿ ਆਉਂਦੇ ਸਮੇਂ ਦੇ ਦੌਰਾਨ ਜੇਕਰ ਪਾਣੀ ਵਗੈਰਾ ਆਉਂਦਾ ਤੇ ਫਿਰ ਇਸ ਏਰੀਏ ਦਾ ਬਣੂਗਾ ਕੀ। ਇਹਦੇ ਸੰਬੰਧੀ ਕੋਈ ਵੀ ਜਿਹੜਾ ਜੀ ਉੱਠਦਾ, ਔਰ ਸਿਰਫ ਇਹ ਮਾਫੀਆ ਜਿਹੜਾ ਜੀ ਕੰਟੀਨਿਊਸ ਚੱਲ ਰਿਹਾ ਸਾਲਾਂ ਤੋਂ। ਜੇ ਬਦਲਿਆ ਤਾਂ ਗੁੰਡਾ ਪਰਚੀ ਜਿਹੜਾ ਜੀ ਉਹ ਕੱਟਣ ਵਾਲੇ ਬਦਲੇ। ਮਤਲਬ ਕਿ ਪ੍ਰਣਾਲਾ ਉੱਥੇ ਦਾ ਉੱਥੇ ਹੀ ਆ ਜੀ, ਸਰਕਾਰ ਦੇ ਬੰਦੇ ਹੀ ਬਦਲੇ ਆ, ਬਾਕੀ ਸਾਰਾ ਕੁਛ ਉਸੇ ਤਰ੍ਹਾਂ ਚੱਲਦਾ। ਤੇ ਅੱਗੇ ਪਦਮਾਵਤੀ ਜਿਹੜੀ ਮੂਵੀ ਬਣੀ ਆ ਉਸ ਦਾ ਬੜਾ ਵਿਵਾਦ ਹਜੇ ਵੀ ਚੱਲ ਰਿਹਾ, ਪਰ ਉਸ ਵਿਵਾਦ ਕਰਕੇ ਸੈਂਟਰ ਸਰਕਾਰ ਨੇ ਕਿਹਾ ਕਿ ਸਾਡੀ ਟੇਕ ਸੈਂਸਰ ਬੋਰਡ ਤੇ। ਬਿਲਕੁਲ ਜੀ, ਜਿਹੜੇ ਇੱਕ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਆਪਣੇ ਬਿਆਨ ਤੋਂ ਪਲਟੇ ਆ ਜੀ। ਉਹਨਾਂ ਨੇ ਕਿਹਾ ਸੀਗਾ ਕਿ ਇਤਿਹਾਸ ਨੂੰ ਤੋੜ ਕੇ ਬਣਾਈ ਗਈ ਜੇ ਫਿਲਮ ਆ ਤਾਂ ਉਹਦਾ ਵਿਰੋਧ ਹੋਣਾ ਚਾਹੀਦਾ, ਪਰ ਉਹ ਕਹਿੰਦੇ ਮੇਰੇ ਬਿਆਨ ਨੂੰ ਗਲਤ ਤਰੀਕੇ ਦੇ ਨਾਲ ਜਿਹੜਾ ਜੀ ਉਹ ਲਿਆ ਗਿਆ। ਉਹਨਾਂ ਨੇ ਕਿਹਾ ਕਿ ਜਿਹੜੇ ਫਿਲਮ ਅਦਾਕਾਰਾ ਤੇ ਨਿਰਮਾਤਾ ਨਿਰਦੇਸ਼ਕ ਨੂੰ ਜਿਹੜੇ ਧਮਕੀਆਂ ਦੇਣ ਵਾਲੇ ਆ, ਮੈਂ ਉਹਨਾਂ ਦੀ ਕੋਈ ਹਮਾਇਤ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਉਹ ਇਹ ਧਮਕੀਆਂ ਦੇਣ ਵਾਲਿਆਂ ਦੀ ਨਿੰਦਿਆ ਜਿਹੜੀ ਹੈ ਜੀ ਉਹ ਕਰਦੇ ਆ। ਉਹਨਾਂ ਨੇ ਇਹ ਕਿਹਾ ਕਿ ਜੇ ਇਤਿਹਾਸਕ ਤੱਥਾਂ 'ਚ ਕਥਿਤ ਛੇੜਖਾਨੀ ਦੇ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਸ਼ਾਂਤਮਈ ਤਰੀਕੇ ਦੇ ਨਾਲ ਵਿਰੋਧ ਕਰਨ। ਸਵਾਲ ਤਾਂ ਫਿਰ ਉੱਥੇ ਹੀ ਜਿਹੜਾ ਦੀ ਉਹ ਖੜਾ ਕਿ ਇਹ ਵੇਖੀ ਕਿਵੇਂ ਆ ਫਿਲਮ, ਜਿਹੜੇ ਇਹ ਕਹਿਣ ਕਿ ਇਹਦੇ ਵਿੱਚ ਕੋਈ ਛੇੜਖਾਨੀ ਜਿਹੜੀ ਆ ਜੀ ਉਹ ਤੱਥਾਂ ਦੇ ਨਾਲ ਕੀਤੀ ਗਈ ਆ। ਉਧਰ ਸੰਜੇ ਲੀਲਾ ਬੰਸਾਲੀ ਦੇ ਖਿਲਾਫ ਜਿਹੜਾ ਦੀ ਭੜਕਾਊ ਬਿਆਨ ਦੇਣ ਦਿੱਤੇ ਭਾਜਪਾ ਨੇ। ਭਾਜਪਾ ਦੇ ਜਿਹੜੇ ਬੁਲਾਰੇ ਆ ਇੱਥੇ ਹਰਿਆਣੇ ਤੋਂ, ਉਹਦੇ ਸੂਰਜਪਾਲ ਅੰਮੂ ਦੀ ਜਵਾਬ ਤਲਬੀ ਜਿਹੜੀ ਹੈ ਜੀ ਕੀਤੀ ਆ। ਉਹਦੇ ਖਿਲਾਫ ਸ਼ਿਕਾਇਤ ਜਿਹੜੀ ਹੈ ਜੀ ਸੈਕਟਰ 29 ਦੇ ਗੁੜਗਾਉਂ ਦੇ ਵਿੱਚ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਗਿਆ। ਅੰਮੂ ਨੇ ਜਿਹੜਾ ਬੰਸਾਲੀ ਦਾ ਸਿਰ ਵੱਢਣ ਦੇ ਉੱਤੇ 10 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਜਿਹੜਾ ਉਹ ਕੀਤਾ ਸੀਗਾ। ਉਧਰ ਕੇਂਦਰ ਦੀ ਸਰਕਾਰ ਨੇ ਕਿਹਾ ਜੀ ਕਿ ਸੈਂਸਰ ਬੋਰਡ ਦਾ ਕੰਮ ਹੈ ਤੇ ਉਹਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ। ਜਿਹੜੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਹੈ ਜੀ ਉਹਨੇ ਸੰਜੇ ਲੀਲਾ ਬੰਸਾਲੀ ਨੂੰ ਧਮਕੀ ਦੇਣ ਵਾਲਿਆਂ ਦੇ ਧੜਿਆਂ ਦੇ ਬਰਾਬਰ ਦਾ ਦੋਸ਼ੀ ਦੱਸਿਆ। ਇਹ ਕਿ ਜੇ ਧਮਕੀਆਂ ਦੇਣ ਵਾਲੇ ਦੋਸ਼ੀ ਹੈ ਤੇ ਸੰਜੇ ਲੀਲਾ ਬੰਸਾਲੀ ਵੀ ਦੋਸ਼ੀ ਆ। ਗੋਰਖਪੁਰ ਦੇ ਵਿੱਚ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਬੰਸਾਲੀ ਦਾ ਦੋਸ਼ ਫਿਲਮ ਦੇ ਮੈਂਬਰਾਂ ਨੂੰ ਧਮਕੀ ਦੇਣ ਵਾਲਿਆਂ ਤੋਂ ਘੱਟ ਨਹੀਂ ਹੈ। ਉਹ ਲੋਕਾਂ ਦੇ ਜਜ਼ਬਾਤ ਦੇ ਨਾਲ ਉਹਨੂੰ ਖੇਡਣ ਦੀ ਜਿਹੜੀ ਆ ਉਹ ਪੁਰਾਣੀ ਆਦਤ ਹੈ। ਰਾਜਸਥਾਨ ਦੀ ਮੁੱਖ ਮੰਤਰੀ ਜਿਹੜੀ ਹੈ ਜੀ ਵਸੁੰਧਰਾ ਰਾਜੇ, ਉਹਨੇ ਫੇਰ ਕਿਹਾ ਜੀ ਕਿ ਜਦੋਂ ਤੱਕ ਸੁਝਾਏ ਗਏ ਦ੍ਰਿਸ਼ ਜਿਹੜੇ ਫਿਲਮ ਤੋਂ ਨਹੀਂ ਹਟਾਏ ਜਾਂਦੇ ਤਾਂ ਇਹਨੂੰ ਸੂਬੇ 'ਚ ਰਿਲੀਜ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ। ਇਹਨਾਂ ਨੇਤਾਵਾਂ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਜੀ ਕਿ ਜਿਹੜੀ ਸਰਵਉੱਚ ਅਦਾਲਤ ਹੈ ਸੁਪਰੀਮ ਕੋਰਟ, ਉਹਨੇ ਵੀ ਇਹ ਜਿਹੜੀ ਪਟੀਸ਼ਨ ਹੈ ਇਸ ਕਰਕੇ ਮੋੜੀ ਆ ਕਿ ਇੰਨਾ ਕਾਲਾਪਨ ਕਿਉਂ। ਸੈਂਸਰ ਬੋਰਡ ਨੂੰ ਇਹਦੇ ਵਿੱਚ ਆਪਣਾ ਫੈਸਲਾ ਤਾਂ ਲੈਣ ਦਿਓ, ਪਰ ਇਸ ਮਾਮਲੇ ਦੇ ਵਿੱਚ ਬੀਜੇਪੀ ਦੇ ਆਗੂ ਖਾਸ ਤੌਰ ਦੇ ਉੱਤੇ ਇੱਕ ਦੂਜੇ ਨਾਲੋਂ ਮੂਹਰੇ ਛੜੱਪੇ ਮਾਰ ਕੇ ਲੰਘ ਜਾਣਾ ਜਿਹੜਾ ਜੀ ਉਹ ਚਾਹੁੰਦੇ ਆ, ਔਰ ਸ਼ਰੇਆਮ ਧਮਕੀਆਂ ਜਿਹੜੀਆਂ ਜੀ ਨੱਕ ਵੱਢਣ ਦੀਆਂ, ਸਿਰ ਵੱਢਣ ਦੀਆਂ ਦਿੱਤੀਆਂ ਜਾ ਰਹੀਆਂ ਨੇ। ਬਿਲਕੁਲ ਜੀ, ਕਰ ਵੀ ਕੀ ਸਕਦੇ ਆ ਇਹ। ਤੇ ਅੱਗੇ ਆਪਾਂ ਮਾਲਵੇ ਦੀ ਜੇ ਗੱਲ ਕਰੀਏ ਤੇ ਉੱਥੇ ਦੇ ਸ਼ਰਾਬੀਆਂ ਨੇ ਮਸ਼ਹੂਰ ਕੀਤੀ ਜੀ ਲਾਲ ਪਰੀ। ਐਕਚੁਅਲੀ ਜੀ ਇਹ ਹੈ ਕਿ ਪੰਜਾਬ ਦੇ ਵਿੱਚ ਸ਼ਰਾਬ ਜਿਹੜੀ ਆ ਉਹ ਮਹਿੰਗੀ ਆ ਤੇ ਹਰਿਆਣੇ ਦੇ ਵਿੱਚ ਇਹ ਰੇਟ ਜਿਹੜਾ ਜੀ ਬਹੁਤ ਘੱਟ ਹੈ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਚੰਡੀਗੜ੍ਹ ਦੇ ਵਿੱਚ ਘੱਟ ਹੈ, ਔਰ ਚੰਡੀਗੜ੍ਹ ਦੇ ਵਿੱਚ ਪੈਟਰੋਲ ਡੀਜ਼ਲ ਤਾਂ ਜਿਹੜਾ ਜੀ ਉਹ ਭਰਾਉਣ ਦੇ ਵਾਸਤੇ ਲੋਕ ਜਾਂਦੇ ਹੀ ਨੇ। ਫਰਕ ਬੜਾ, ਪੰਜਾਬ ਦਾ ਜਿਹੜਾ ਪੈਟਰੋਲ ਦਾ ਰੇਟ ਚੰਡੀਗੜ੍ਹ ਦੇ ਵਿੱਚ 9 ਰੁਪਏ ਦੇ ਕਰੀਬ ਘੱਟ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਸ਼ਰਾਬ ਦਾ ਰੇਟ ਜਿਹੜਾ ਉਹ ਘੱਟ ਹੈ। ਤੇ ਇੱਥੇ ਬਠਿੰਡਾ ਮਾਨਸਾ ਦੇ ਜਿਹੜੇ ਪਿਆਕੜ ਨੇ
ਉਹਨਾਂ ਨੇ ਪੈਟਰੋਲ ਡੀਜ਼ਲ ਵਾਲੀ ਗੱਲ ਜਿਹੜੀ ਪਿੱਛੇ ਛੱਡ ਕੇ ਜਿਹੜੀ ਦਾਰੂ ਆ ਉਹ ਪੀਣ ਦੇ ਵਾਸਤੇ ਹੁਣ ਰੇਲ ਰੂਟ ਜਿਹੜਾ ਸੀ ਉਹ ਫੜ ਲਿਆ, ਕਿਉਂਕਿ ਹਰਿਆਣੇ ਦੇ ਵਿੱਚ ਸ਼ਰਾਬ ਜਿਹੜੀ ਉਹ ਸਸਤੀ ਮਿਲਦੀ ਆ। ਬੁਢਲਾਡਾ ਬਰੇਟਾ ਦੇ ਪਿੰਡਾਂ ਦੇ ਵਿੱਚ ਜਾਖਲ ਤੋਂ ਮਾਨਸਾ ਆਉਂਦੀ ਯਾਤਰੂ ਜਿਹੜੀ ਰੇਲ ਗੱਡੀ ਆ, ਇਹ ਬਰੇਟਾ ਦੇ ਪਿੰਡਾਂ ਦੇ ਵਿੱਚ ਸ਼ਾਮੀ ਕੋ 6:30 ਵਜੇ ਦੇ ਕਰੀਬ ਪਹੁੰਚਦੀ ਆ। ਔਰ ਇਹਦੇ ਵਿੱਚ ਬਹੁਤੇ ਜਿਹੜੇ ਆ ਜੀ ਉਹ ਸ਼ਰਾਬੀ ਹੁੰਦੇ ਆ, ਜਿਹੜੇ ਕਿ ਹਰਿਆਣੇ ਦੇ ਵਿੱਚੋਂ ਦਾਰੂ ਪੀ ਕੇ ਜਿਹੜਾ ਉਹ ਆਉਂਦੇ ਆ। ਇਹ ਵੀ ਕਿਹਾ ਜਾਂਦਾ ਜੀ ਕਿ ਬਹੁਤੇ ਜਿਹੜੇ ਨੇ ਉਹ ਟਿਕਟ ਵਗੈਰਾ ਇਹਦੇ ਵਿੱਚ ਨਹੀਂ ਲੈਂਦੇ। ਸ਼ਾਮ ਨੂੰ ਚੈਕਿੰਗ ਵਗੈਰਾ ਜਿਹੜੀ ਹੈ ਜੀ ਉਹ ਘੱਟ ਹੁੰਦੀ ਆ। ਕਾਨਗੜ੍ਹ, ਦਾਤੇਵਾਸ, ਨਰਿੰਦਰਪੁਰਾ, ਬਰੇਟਾ, ਇਹਦੇ ਪਿੰਡਾਂ ਦੇ ਬਹੁਤੇ ਪਿਆਕੜ ਜਿਹੜੇ ਆ ਜੀ ਸਸਤੀ ਸ਼ਰਾਬ ਦੇ ਲਾਲਚ ਦੇ ਵਿੱਚ ਹਰਿਆਣੇ ਦੇ ਜਾਖੜ ਨੇੜਲੇ ਪਿੰਡ ਜਿਹੜੇ ਨੇ ਹਿੰਮਤਪੁਰਾ ਦੇ ਵਿੱਚ ਜਾਂਦੇ ਆ, ਜਿੱਥੇ 50 ਰੁਪਏ ਦੀ ਬੋਤਲ ਜਿਹੜੀ ਹੈ ਇਹਨਾਂ ਨੂੰ ਦੇਸੀ ਸ਼ਰਾਬ ਦੀ ਮਿਲਦੀ ਹੈ। ਔਰ ਫਿਰੋਜ਼ਪੁਰ ਦਿੱਲੀ ਯਾਤਰੂ ਰੇਲ ਗੱਡੀ ਦੇ ਉੱਤੇ ਪਿਆਕੜ ਜਿਹੜੇ ਹਰਿਆਣੇ ਦੇ ਵਾਸਤੇ ਰਵਾਨਾ ਹੁੰਦੇ ਆ, ਤੇ ਉਧਰੋਂ ਫਿਰ ਜਿਹੜੀ ਟ੍ਰੇਨ ਦੇ ਵਿੱਚ ਵਾਪਸ ਆਉਂਦੇ ਆ ਉਹ ਸ਼ਰਾਬੀਆਂ ਨੇ ਇਹਨੂੰ ਲਾਲਪਰੀ ਐਕਸਪ੍ਰੈਸ ਦੇ ਨਾਂ ਦੇ ਉੱਤੇ ਜਿਹੜਾ ਜੀ ਉਹ ਮਸ਼ਹੂਰ ਕੀਤਾ ਜੀ। ਜਿਹੜੇ ਰੇਲਵੇ ਸਟੇਸ਼ਨ ਦੇ ਬੁਕਿੰਗ ਵਾਲੇ ਨੇ ਜੀ ਉਹ ਵੀ ਇਹ ਕਹਿੰਦੇ ਆ ਕਿ ਬਹੁਤੇ ਪਿਆਕੜ ਜਾਖੜ ਤੋਂ ਸਸਤੀ ਦਾਰੂ ਪੀਣ ਦੇ ਵਾਸਤੇ ਜਾਂਦੇ ਆ ਤੇ ਸ਼ਾਮ ਦੇ ਵੇਲੇ ਉਹ ਇਸ ਗੱਡੀ ਦੇ ਵਿੱਚ ਵਾਪਸ ਆਉਂਦੇ ਆ। ਕੁਝ ਦਿਨਾਂ ਤੋਂ ਪੁਲਿਸ ਜਿਹੜੀ ਹੈ ਜੀ ਉਹ ਸਖਤੀ ਕਰ ਰਹੀ ਆ, ਬੇਟਿਕਟੇ ਜਿਹੜੇ ਆ ਜੀ ਉਹ ਫੜੇ ਜਾ ਰਹੇ ਆ। ਪਰ ਇਹ ਵੀ ਕਿਹਾ ਜਾ ਰਿਹਾ ਜੀ ਉਹਨਾਂ ਨੂੰ ਇਸ ਕਰਕੇ ਬਹੁਤਾ ਹੱਥ ਨਹੀਂ ਪਾਉਂਦੇ ਕਿ ਉਹ ਸਾਰੇ ਟੁੰਨ ਹੁੰਦੇ ਆ ਜੀ, ਔਰ ਇੱਕ ਦੂਜੇ ਨੂੰ ਦੱਸ ਕੇ ਸਟੇਸ਼ਨਾਂ ਦੇ ਉੱਤੇ ਫਿਰ ਲਾਉਂਦੇ ਵੀ ਆ ਗਿਆ ਜਿਹੜਾ ਉਹ ਸਟੇਸ਼ਨ। ਔਰ ਰੋਜ਼ ਦਾ ਇਹ ਵਰਤਾਰਾ ਲਾਲਪਰੀ ਐਕਸਪ੍ਰੈਸ ਦੇ ਵਿੱਚ ਹੋ ਰਿਹਾ ਮਾਲ ਵਿੱਚ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।